ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੁਰਤ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅੱਜ ਦੇ ਬੁੱਧਵਾਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਦੀਆਂ ਹੈਲਥ ਕੇਅਰ ਦੀਆਂ ਜਿਹੜੀਆਂ ਐਪਲੀਕੇਸ਼ਨਸ ਨਵੀਆਂ ਅਤੇ ਰੀਨਿਊਅਲਸ ਦਾ ਸਮਾਂ ਜਿਹੜਾ ਚੱਲ ਰਿਹਾ ਹੈ, ਉਸ ਦੇ ਬਾਰੇ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਤਨੋਤਾ ਯੂਬਾ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਸੈਂਟਾਨੈਲਾ ਅਤੇ ਮਡੇਰਾ 'ਚ ਲੋਕੇਸ਼ਨ ਨੇ। ਨਿੰਮਾ ਸਹੂਲਤਾਂ ਉਹਨਾਂ ਨੂੰ ਕਾਲ ਕਰੋ 209-277-0113 ਦੇ ਉੱਤੇ। ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਸਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਸਿਖਲਾਈ ਦੇ ਕੇ ਬਹੁਤ ਘੱਟ ਸਮੇਂ 'ਚ ਲੈ ਕੇ ਦਿੰਦੇ ਨੇ। ਉਸ ਦੇ ਬਾਰੇ ਜਾਣਕਾਰੀ ਲਈ ਕਾਲ ਫਰਾਂਸਿਸਕੋ ਰਵੇਰਾ 559-800-0590 ਜਾਂ ਅਜੀਤ ਅਟਵਾਲ 559-374-4541। ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ ਨੰਬਰ 408-722-7698। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਸਾਊਦੀ ਅਰੇਬੀਆ ਦਾ ਜਿਹੜਾ ਉਹ ਜਰਨਲਿਸਟ ਹੈ ਜਮਾਲ ਖਸ਼ੋਗੀ, ਉਸ ਦੀ ਕਹਿੰਦੇ ਲਾਸ਼ ਮਿਲਣ ਦਾ ਦਾਅਵਾ ਹੋਇਆ। ਹਾਂ, ਬਿਲਕੁਲ ਦੱਸਿਆ ਜਾ ਰਿਹਾ ਕਿ ਉਹਦੇ ਸਰੀਰ ਦੇ ਕੁਝ ਟੁਕੜੇ ਆ ਜਿਹੜੇ ਉਹ ਤੁਰਕੀ ਦੇ ਵਿੱਚ ਸਾਊਦੀ ਦਾ ਜਿਹੜਾ ਰਾਜਦੂਤ ਸੀਗਾ ਉਹਦੇ ਘਰ ਦੇ ਬਗੀਚੇ ਚੋਂ ਮਿਲੇ ਆ। ਇਹ ਇੱਥੇ ਇੱਕ ਇੰਡੀਆ ਦੇ ਵਿੱਚ ਬਹੁਤ ਵੱਡਾ ਮੀਡੀਆ ਹਾਊਸ ਹੈ ਨਵਭਾਰਤ ਟਾਈਮਸ, ਉਹਨਾਂ ਨੇ ਸਕਾਈ ਨਿਊਜ਼ ਦੇ ਹਵਾਲੇ ਨਾਲ ਇਹ ਗੱਲ ਕਹੀ ਅੱਜ। ਉਹ ਕਹਿੰਦੇ ਆ ਕਿ ਸਾਊਦੀ ਅਰਬ ਦਾ ਜਿਹੜਾ ਦੂਤਾਵਾਸ ਆ, ਜਿਹੜਾ ਇਹਨਾਂ ਦਾ ਸਫਾਰਤ ਕਰਨਾ 100 ਮੀਟਰ ਦੀ ਦੂਰੀ ਤੇ, ਮਹਿਜ਼ 500 ਮੀਟਰ ਦੀ ਦੂਰੀ ਤੇ ਇਹਨਾਂ ਦੇ ਉਹ ਸਫਾਰਤੀ ਬਾਬੂ ਦਾ ਘਰ ਸੀਗਾ। ਉਹਦੇ ਬਗੀਚੇ ਦੇ ਵਿੱਚੋਂ ਉਹਦੇ ਸਰੀਰ ਦੇ ਕੁਛ ਬਚੇ ਕੁਚੇ ਜਿਹੜੇ ਅੰਗ ਆ ਉਹ ਬਰਾਮਦ ਹੋਏ ਆ। ਇਹ ਵੈਸੇ ਦੱਸਦੇ ਆ ਕਿ ਉਧਰ ਅਮਰੀਕਾ, ਤੁਹਾਨੂੰ ਬਿਹਤਰ ਪਤਾ ਹੋਣਾ, ਅਮਰੀਕਾ ਵਾਹਵਾ ਸਖਤ ਹੈ ਇਸ ਮਾਮਲੇ ਦੇ ਵਿੱਚ ਤੇ ਇਸ ਹੱਤਿਆ 'ਚ ਜਿਹੜਾ ਸ਼ਾਮਲ ਆ ਮਾਸਟਰਮਾਈਂਡ ਜਿਹੜਾ ਦੱਸਿਆ ਜਾਂਦਾ ਸੌਦਲ ਕਹਿਤਾਨੀ, ਉਹਦਾ ਵੀ ਇੱਥੇ ਥੋੜਾ ਜਿਹਾ ਪਤਾ ਕੱਟ ਰਹੇ ਆ ਸਾਊਦੀ ਦੇ ਵਿੱਚ, ਕਿਉਂਕਿ ਦਬਾਅ ਬਣ ਰਿਹਾ, ਚਾਹੇ ਉੱਤੋਂ ਹੀ ਆ ਪਰ ਦਬਾਅ ਜ਼ਰੂਰ ਬਣ ਰਿਹਾ। ਤਾਂ ਕੁਛ ਦੇ ਵੀਜ਼ੇ ਵੀ ਜਿਹੜੇ ਆ ਰੱਦ ਕੀਤੇ ਅਮਰੀਕਾ ਵੱਲੋਂ। ਤਾਂ ਇਹ ਜਿਹੜੀ ਪਹਿਲਾਂ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਸਾਊਦੀ ਵਾਲਿਆਂ ਨੇ ਕਿ ਇਸ ਘਟਨਾ ਤੋਂ ਕਿਨਾਰਾ ਹੀ ਕਰ ਜਾਓ, ਉਹ ਤੇ ਹੁਣ ਸਾਫ਼ ਹੋ ਗਿਆ ਕਿ ਕੰਮ ਵੀ ਇਹਨਾਂ ਨੇ ਕੀਤਾ, ਮੁੜ ਕੇ ਮੁੱਕਰੇ ਵੀ ਆ। ਅਮਰੀਕਾ ਨੇ ਕਦੇ ਨਰਮ ਕਦੇ ਗਰਮ, ਕਦੇ ਨਰਮ ਕਦੇ ਗਰਮ, ਇਹੋ ਜਿਹਾ ਪੱਖ ਰੱਖਿਆ। ਫਿਰ ਬਾਅਦ ਦੇ ਵਿੱਚ ਸੰਸਾਰ ਪੱਧਰ ਤੇ ਜਦੋਂ ਇਹ ਘਟਨਾ ਬਦਨਾਮ ਹੋਈ, ਫਿਰ ਹੁਣ ਕਰੜਾ ਜਿਹਾ ਰੁੱਖ ਕਰਕੇ ਕਹਿੰਦੇ ਪਏ, ਅੱਜ ਟਰੰਪ ਸਾਹਿਬ ਕਹਿੰਦੇ ਸੀਗੇ ਕਿ ਇਹ ਬਹੁਤ ਬਦਤਰ ਹਰਕਤ ਆ ਤੇ ਫਿਰ ਇਸ ਹਰਕਤ ਨੂੰ ਲੁਕਾਉਣਾ ਉਹ ਤੋਂ ਵੀ ਬਦਤਰ ਆ। ਪਰ ਜੋ ਵੀ ਆ ਇਸ ਸਮੇਂ ਇਹ ਨੰਗਾ ਸੱਚ ਆ, ਕਿਉਂਕਿ ਜਿਹੜਾ ਖਸ਼ੋਗੀ ਸੀਗਾ ਇਹ ਕਿਸੇ ਸਮੇਂ ਜਿਹੜਾ ਕਰਾਊਨ ਪ੍ਰਿੰਸ ਆ ਇਹਨਾਂ ਦਾ ਬਹੁਤ ਨਜ਼ਦੀਕੀ ਸੀਗਾ, ਜਾਂ ਕਹਿ ਲਈਏ ਕਿ ਇਹਨਾਂ ਦੇ ਪਰਿਵਾਰ ਦਾ ਰਾਜ਼ਦਾਰ ਸੀਗਾ। ਬਾਅਦ ਦੇ ਵਿੱਚ ਉਹ ਇਹਨਾਂ ਦਾ ਆਲੋਚਕ ਬਣ ਗਿਆ। ਫਿਰ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰੀਕੇ ਨਾਲ ਆਲੋਚਨਾ ਕਰਦਾ ਸੀਗਾ, ਔਰ ਉਸ ਤੋਂ ਬਾਅਦ ਅਚਾਨਕ ਜਦੋਂ ਉਹ ਸਫਾਰਤਖਾਨੇ 'ਚ ਜਾਂਦਾ 2 ਅਕਤੂਬਰ ਨੂੰ, ਫਿਰ ਮੁੜ ਕੇ ਗਾਇਬ ਹੋ ਜਾਂਦਾ। ਸਾਊਦੀ ਵਾਲੇ ਮੰਨਦੇ ਨਹੀਂ ਸੀਗੇ ਕਿ ਸਾਡਾ ਕੋਈ ਹੱਥ ਨਹੀਂ, ਪਰ ਹੁਣ ਸਾਫ਼ ਹੋ ਗਿਆ ਕਿ ਉਹਨਾਂ ਨੇ ਹੀ ਇਹ ਕੰਮ ਹੈ ਜਿਹੜਾ ਉਹ ਕੀਤਾ ਸੀਗਾ। ਔਰ ਇਹਦੇ ਵਿੱਚ ਇਹ ਨਹੀਂ ਹੋ ਸਕਦਾ ਕਿ ਉਹਨਾਂ ਦਾ ਜਿਹੜਾ ਕਰਾਊਨ ਪ੍ਰਿੰਸ ਆ ਉਹਦੀ ਇਜਾਜ਼ਤ ਤੋਂ ਬਗੈਰ ਜਾਂ ਉਹਦੀ ਸ਼ਮੂਲੀਅਤ ਤੋਂ ਬਗੈਰ ਇਹ ਸਾਰਾ ਕੰਮ ਹੈ ਜਿਹੜਾ ਅੰਜਾਮ ਦੇ ਦਿੱਤਾ ਜਾਊਗਾ। ਤਾਂ ਸਾਰਾ ਕੁਛ ਸਾਫ਼ ਆ। ਖਸ਼ੋਗੀ ਨੂੰ ਇਹਨਾਂ ਨੇ ਮਾਰਿਆ ਸੀ ਸਾਊਦੀ ਵਾਲਿਆਂ ਨੇ, ਔਰ ਇਹਦੇ ਵਿੱਚ ਹੁਣ ਅਮਰੀਕਾ ਅੱਗੇ ਕੀ ਰੁਖ ਰੱਖਦਾ ਇਹ ਦੇਖਣ ਵਾਲਾ ਹੋਏਗਾ, ਕਿਉਂਕਿ ਬ੍ਰਿਟੇਨ ਹੋਇਆ ਜਾਂ ਕੁਛ ਹੋਰ ਦੇਸ਼ ਆ ਉਹ ਤੇ ਸਪਸ਼ਟ ਕਰ ਚੁੱਕੇ ਆ ਕਿ ਸਾਊਦੀ ਅਰਬ ਦੇ ਨਾਲ ਛੇਤੀ ਕਿਤੇ ਹੁਣ ਸਾਡੇ ਸੰਬੰਧ ਹੈ ਜਿਹੜੇ ਸਾਜ਼ਗਾਰ ਨਹੀਂ ਰਹਿਣ। ਜੀ, ਪਰ ਇੱਧਰ ਜੇ ਦੱਸਦੇ ਜਾਈਏ ਆਪਣੇ ਬਾਕੀ ਦੂਜੀ ਖਬਰਾਂ 'ਚ ਵੀ ਆਪਾਂ ਦੱਸਿਆ ਸੀ, ਸ਼ੇਅਰ ਕੀਤਾ ਸੀਗਾ ਵੀ $100 ਬਿਲੀਅਨ ਦੀ ਜਿਹੜੀ ਆਰਮਸ ਡੀਲ ਆ ਉਹ ਖਤਰੇ ਵਿੱਚ ਪੈਂਦੀ ਆ ਜੇ ਬਹੁਤੇ ਸੈਂਕਸ਼ਨਜ਼ ਜਿਹੜੀਆਂ ਰੋਕਾਂ ਆ ਉਹ ਸਾਊਦੀ ਅਰੇਬੀਆ ਦੇ ਉੱਤੇ ਜਿਹੜੀਆਂ ਉਹ ਲਾਈਆਂ ਜਾਂਦੀਆਂ। ਸੋ ਅਮਰੀਕਾ ਵਾਲੇ ਬੜੇ ਫੂਕ ਕੇ ਕਦਮ ਰੱਖ ਰਹੇ ਆ
ਵੀ ਕਿੱਦਾਂ ਜਿਹੜਾ ਆ ਇਸ ਚੀਜ਼ ਪੂਰੇ ਮਾਮਲੇ ਨੂੰ ਨਜਿੱਠਿਆ ਜਾਵੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਮਿੰਟੂ ਜੀ, ਕਹਿੰਦੇ CBI ਮੁਖੀ ਨੂੰ ਜਬਰੀ ਛੁੱਟੀ ਤੇ ਭੇਜਿਆ, CBI ਮੁਖੀ ਪਹੁੰਚਿਆ ਸੁਪਰੀਮ ਕੋਰਟ। ਦੇਖੋ CBI ਵਰਸਸ CBI ਤੇ ਮੈਚ ਚੱਲਦਾ ਹੀ ਪਿਆ ਸੀ, ਹੁਣ CBI ਸਰਕਾਰ ਵੀ ਹੋ ਗਿਆ ਜੀ। ਇਸ ਸਮੇਂ CBI ਦਾ ਖਲਾਰਾ ਜਿਹੜਾ ਉਹ ਪੂਰੇ ਮੁਲਕ ਦੇ ਵਿੱਚ ਬਦਨਾਮ ਹੋ ਚੁੱਕਾ। ਇੱਕ ਤਾਂ ਹੁੰਦਾ ਨਾ ਕਿ ਚਰਚਾ ਹੁੰਦਾ ਕਿਸੇ ਚੀਜ਼ ਦਾ, ਇੱਕ ਹੁੰਦਾ ਬਦਨਾਮ ਹੋ ਗਿਆ ਰੱਜ ਕੇ। ਤਾਂ ਬਦਨਾਮ ਹੋ ਗਈ ਹੈ CBI, ਤੇ ਵੈਸੇ ਵੀ ਬਦਨਾਮ ਸੀਗੀ ਜਦੋਂ ਸੁਪਰੀਮ ਕੋਰਟ ਹੀ ਇਹਨਾਂ ਨੂੰ ਪਿੰਜਰੇ ਦਾ ਤੋਤਾ ਕਿਹਾ ਹੋਇਆ, ਤੇ ਪਿੱਛੇ ਕਸਰ ਕੀ ਰਹਿ ਗਈ। ਪਰ ਜਿਹੜੀ ਰਹਿੰਦੀ ਖੁੰਦੀ ਕਸਰ ਸੀਗੀ ਉਹ ਮੋਦੀ ਸਰਕਾਰ ਦੇ ਰਾਜ ਦੇ ਵਿੱਚ ਨਿਕਲ ਗਈ ਆ। ਸਾਰਾ ਐਪੀਸੋਡ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਨਾਲ ਮੋਦੀ ਦਾ ਜਿਹੜਾ ਨੇੜਲਾ ਬੰਦਾ CBI 'ਚ ਫਿੱਟ ਕੀਤਾ ਗਿਆ ਸੀ, ਰਕੇਸ਼ ਅਸਥਾਨਾ ਨੂੰ 2 ਨੰਬਰ ਦੇ ਅਫਸਰੀ ਅਹੁਦੇ ਤੇ ਬਿਠਾ ਲਿਆ ਗਿਆ ਸੀਗਾ। ਉਸ ਤੋਂ ਬਾਅਦ ਇਹਨਾਂ ਦੀ ਟਸਲਬਾਜੀ 1 ਨੰਬਰ ਵਰਸਸ 2 ਨੰਬਰ ਚੱਲ ਪਈ। ਉਹਨੂੰ ਠਿੱਬੀ ਲਾਉਂਦਾ ਸੀ, ਉਹਨੂੰ ਠਿੱਬੀ ਲਾਉਂਦਾ ਸੀਗਾ। ਅਲੋਕ ਵਰਮਾ ਕਿਉਂਕਿ ਜਿਹੜਾ CBI ਦਾ ਡਾਇਰੈਕਟਰ ਆ ਉਹ ਦਿੱਲੀ ਦਾ ਪੁਲਿਸ ਕਮਿਸ਼ਨਰ ਵੀ ਰਿਹਾ, ਉਹ ਮਾੜਾ ਮੋਟਾ ਮਾਮੂਲੀ ਅਫਸਰ ਨਹੀਂ ਸੀ, ਸਾਰੀਆਂ ਚੀਜ਼ਾਂ ਜਾਣਦਾ ਸੀਗਾ। ਤਾਂ ਉਹ ਇਹਨਾਂ ਦੀ ਮਾਰ ਹੇਠ ਆਇਆ ਨਹੀਂ, ਉਲਟਾ ਉਹਨੇ ਅਸਥਾਨਾ ਨੂੰ ਐਸੇ ਅਸਥਾਨ ਤੇ ਖੜਾ ਕਰ ਦਿੱਤਾ ਕਿ ਅਸਥਾਨਾ ਨਾ ਅਗਾਂਹ ਤੇ ਨਾ ਪਿਛਾਂਹ। ਹੁਣ ਅਸਥਾਨਾ ਦੇ ਖਿਲਾਫ FIR ਦਰਜ ਹੋਈ। ਇੱਕ DSP ਦਵਿੰਦਰ ਕੁਮਾਰ ਹੈ ਜਿਹੜਾ ਉਹ ਜੁੱਪਿਆ ਗਿਆ। ਫਿਰ ਬਾਅਦ ਦੇ ਵਿੱਚ ਅਸਥਾਨਾ ਹੈ ਜਿਹੜਾ ਉਹ ਹਾਈ ਕੋਰਟ ਚਲੇ ਗਿਆ। ਹਾਈ ਕੋਰਟ ਦੇ ਵਿੱਚ ਉਹਨੂੰ ਇੰਨੀ ਕੁ ਰਾਹਤ ਮਿਲੀ ਕਿ ਗ੍ਰਿਫਤਾਰੀ ਤੇ ਰੋਕ ਲੱਗ ਗਈ, ਪਰ ਉਹਨੇ ਜਿਹੜੀ ਅਪੀਲ ਕੀਤੀ ਸੀਗੀ ਕਿ ਮੇਰੇ ਖਿਲਾਫ ਜੋ FIR ਦਰਜ ਕੀਤੀ ਆ ਉਹ ਰੱਦ ਕੀਤੀ ਜਾਵੇ, ਉਹਦੇ ਤੋਂ ਇਨਕਾਰ ਕਰ ਦਿੱਤਾ ਹਾਈ ਕੋਰਟ। ਪਰ ਰਾਤ ਕੀ ਹੋਇਆ ਕਿ ਮੋਦੀ ਸਰਕਾਰ ਨੇ ਇੱਕ ਬੜਾ ਵੱਡਾ ਪੱਤਾ ਖੇਡਦਿਆ ਜਿਹੜਾ ਅਲੋਕ ਵਰਮਾ ਸੀਗਾ ਉਹਨੂੰ ਛੁੱਟੀ ਤੇ ਘੱਲ ਦਿੱਤਾ, ਜਬਰੀ ਛੁੱਟੀ ਜਿਹਨੂੰ ਆਪਾਂ ਕਵਾਂਗੇ। ਫਿਰ ਇਸ ਤੋਂ ਇਲਾਵਾ ਅਸਥਾਨਾ ਦੀ ਜਿਹੜੀ ਪੜਤਾਲ ਕਰਦੀ ਪਈ ਸੀ ਸਾਰੀ ਦੀ ਸਾਰੀ ਟੀਮ ਹੀ ਬਦਲ ਕਰ, ਮਤਲਬ ਜਿਹੜੀ ਉਹ ਕੇਸ ਦੇਖ ਰਹੀ ਸੀਗੀ, ਜਿਹੜਾ ਇਹਦਾ ਰਿਸ਼ਵਤ ਕਾਂਡ ਜੁੜਿਆ ਹੋਇਆ ਸੀਗਾ ਜਿਹਦੇ ਨਾਲ, ਜੋ ਪੜਤਾਲੀਆ ਟੀਮ ਸੀ ਉਹ ਸਾਰੀ ਦੀ ਸਾਰੀ ਬਦਲ ਦਿੱਤੀ ਗਈ। ਇੱਕ ਪੁਲਿਸ ਅਫਸਰ ਤੇ ਇਹਨਾਂ ਨੇ ਚੱਕ ਕੇ ਉਹ ਕਾਲੇ ਪਾਣੀ ਮਾਰਿਆ ਅੰਡੇਮਾਨ ਨਿਕੋਬਾਰ ਦੇ ਵਿੱਚ। ਤਾਂ ਦੂਸਰੀ ਜਿਹੜੀ ਹੋਰ ਨਾਲ ਦੀ ਟੀਮ ਸੀਗੀ ਉਹ ਸਾਰੀ ਦੀ ਸਾਰੀ ਉਹ ਬਦਲ ਦਿੱਤੀ ਗਈ। ਤਾਂ ਇਸ ਤੋਂ ਬਾਅਦ ਫਿਰ ਹਾ ਹੱਲਾ ਜਿਹੜਾ ਉਹ ਤੋਂ ਵੀ ਜ਼ਿਆਦਾ ਹੋ ਗਿਆ। ਹਾ ਹੱਲਾ ਇਸ ਕਰਕੇ ਜ਼ਿਆਦਾ ਹੋ ਗਿਆ ਕਿਉਂਕਿ ਅਲੋਕ ਵਰਮਾ ਇਸ ਫੈਸਲੇ ਦੇ ਉਲਟ ਸੁਪਰੀਮ ਕੋਰਟ 'ਚ ਚਲੇ ਗਿਆ। ਇਹ ਸ਼ਾਇਦ ਪਹਿਲੀ ਦਫਾ ਹੋਇਆ ਕਿ ਇੱਕ ਡਾਇਰੈਕਟਰ ਹੈ ਜਿਹੜਾ ਉਹ ਇਸ ਤਰ੍ਹਾਂ ਜਿਹੜਾ CVC ਹੁੰਦਾ ਯਾਨੀ ਸੈਂਟਰਲ ਵਿਜੀਲੈਂਸ ਕਮਿਸ਼ਨ ਤੇ ਕੇਂਦਰ ਸਰਕਾਰ ਦੇ ਉਲਟ ਸੁਪਰੀਮ ਕੋਰਟ 'ਚ ਚਲੇ ਜਾ, ਪਹਿਲੀ ਦਫਾ ਹੋ ਰਿਹਾ। ਵੈਸੇ ਪਹਿਲੀ ਦਫੇ ਬਹੁਤ ਚੀਜ਼ਾਂ ਹੋ ਰਹੀਆਂ ਕਿ ਇੱਕ ਐਸੇ ਸ਼ਖਸ ਨੂੰ 2 ਨੰਬਰ ਦੇ ਅਹੁਦੇ ਤੇ ਬਿਠਾ ਲਿਆ ਜਾਂਦਾ ਜਿਹਦੇ ਖਿਲਾਫ ਖੁਦ CBI ਇਨਕੁਆਇਰੀ ਕਰ ਰਹੀ ਸੀ ਯਾਨੀ ਅਸਥਾਨਾ। ਔਰ ਫਿਰ ਕਮਾਲ ਦੀ ਗੱਲ ਆ ਕਿ ਇਹਨਾਂ ਨੂੰ ਜਿੱਦਾਂ ਨਿਯੁਕਤ ਕੀਤਾ ਜਾਂਦਾ ਉਦਾਂ ਹੀ ਲਾਉਣ ਦੀ ਇੱਕ ਪ੍ਰਕਿਰਿਆ। ਏਦਾਂ ਨਹੀਂ ਹੈ ਕਿ ਜਿਹੜਾ ਕੋਈ ਡਾਇਰੈਕਟਰ ਹੈ CBI ਦਾ ਉਹ ਥਾਣੇ ਦਾ ਮੁਨਸ਼ੀ ਆ, ਉਹਨੂੰ ਜਦੋਂ ਮਰਜ਼ੀ ਚੱਕ ਕੇ ਸਸਪੈਂਡ ਕਰ ਦਿਓ, ਜਦੋਂ ਮਰਜ਼ੀ ਚੱਕ ਕੇ ਉਹਨੂੰ ਤਬਦੀਲ ਕਰ ਦਿਓ ਕਿਤੇ ਚੌਂਕੀ ਦੇ ਵਿੱਚ। ਨਹੀਂ, ਇੱਕ ਪ੍ਰਕਿਰਿਆ ਕਿੱਦਾਂ, ਜਿੱਦਾਂ ਹੁਣ ਇਹਨੂੰ ਜੇ ਨਿਯੁਕਤ ਕਰਨਾ ਤਾਂ ਇੱਕ ਕਮੇਟੀ ਬੈਠਦੀ, ਹਾਈ ਲੈਵਲ ਦੀ ਕਮੇਟੀ, ਉਹਦੇ 'ਚ ਪ੍ਰਾਈਮ ਮਿਨਿਸਟਰ ਹੁੰਦਾ, ਚੀਫ ਜਸਟਿਸ ਆਫ ਇੰਡੀਆ ਹੁੰਦਾ, ਆਪੋਜੀਸ਼ਨ ਲੀਡਰ ਹੁੰਦਾ, ਉਹ ਸਿਫਾਰਿਸ਼ ਕਰਦੇ ਆ ਤਾਂ ਫਿਰ ਜਾ ਕੇ ਇਹ ਨਿਯੁਕਤੀ ਹੁੰਦੀ ਆ। ਤਾਂ ਏਦਾਂ ਜੇ ਮੰਨ ਲਓ ਵੈਸੇ ਤੇ 2 ਸਾਲ ਦੀ ਟਰਮ ਹੁੰਦੀ ਆ, ਉਹ ਤੋਂ ਪਹਿਲਾਂ ਇਹਨੂੰ ਹਟਾਇਆ ਨਹੀਂ ਜਾ ਸਕਦਾ, ਪਰ ਜੇ ਕਿਤੇ ਹਟਾਉਣਾ ਵੀ ਪੈ ਜਾਵੇ ਤਾਂ ਉਹਦੀ ਇੱਕ ਪ੍ਰਕਿਰਿਆ ਅਲੱਗ ਤੋਂ ਆ। ਤਾਂ ਯਾਨੀ ਉਹ ਮਸਲਾ ਜਿਹੜਾ ਪਹਿਲਾਂ ਪਰਸੋਨਲ ਵਿਭਾਗ ਕੋਲ ਜਾਂਦਾ। ਤਾਂ ਇਹੀ ਚੀਜ਼ ਜਿਹੜੀ ਆ ਉਹ ਜਾ ਕੇ ਅਲੋਕ ਵਰਮਾ ਨੇ ਉੱਥੇ ਸੁਪਰੀਮ ਕੋਰਟ 'ਚ ਰੱਖੀ ਆ ਕਿ ਜਿਸ ਤਰੀਕੇ ਨਾਲ ਮੈਨੂੰ ਪਾਸੇ ਕਰਕੇ ਇਹਨਾਂ ਨੇ ਆਪਣਾ ਇੱਕ ਬੰਦਾ ਬਿਠਾ ਦਿੱਤਾ ਨਗੇਸ਼ਵਰ, ਤਾਂ ਉਹ ਕਹਿੰਦੇ ਆ ਕਿ ਜਿੱਦਾਂ ਇਹਨਾਂ ਨੇ ਆਪ ਦਾ ਡਾਇਰੈਕਟਰ ਬਿਠਾ ਦਿੱਤਾ, ਇਹ ਸਾਰਾ ਜਿਹੜਾ ਕੰਮ ਕੀਤਾ ਗਿਆ ਇਹਨਾਂ ਨੇ ਗੈਰ ਸੰਵਿਧਾਨਕ ਢੰਗ ਨਾਲ ਕੀਤਾ। ਤਾਂ ਇਹਦੇ ਵਿੱਚ ਇਹਦਾ ਪੱਖ ਮਜ਼ਬੂਤ ਆ। ਪ੍ਰਸ਼ਾਂਤ ਭੂਸ਼ਣ ਹੋਰੀ ਵੀ ਕਹਿੰਦੇ ਕਿ ਸ਼ੁੱਕਰਵਾਰ ਅਸੀਂ ਵੀ ਜਾ ਰਹੇ ਹਾਂ ਕੋਰਟ ਦੇ ਵਿੱਚ। ਤਾਂ ਕੁੱਲ ਮਿਲਾ ਕੇ ਇਸ ਸਮੇਂ ਹਾਲਾਤ ਇਹ ਹੋਏ ਪਏ ਆ ਕਿ ਕੇਂਦਰ ਸਰਕਾਰ ਨੂੰ ਸੁਝਿਆ ਹੀ ਕੁਛ ਨਹੀਂ, ਉਹਨਾਂ ਨੇ ਚੱਕ ਕੇ ਐਸੀ ਗੇਮ ਖੇਡੀ ਆ ਜਿਹੜੀ ਉਹਨਾਂ ਨੂੰ ਪੁੱਠੀ ਪੈ ਸਕਦੀ ਆ, ਕਿਉਂਕਿ ਨੇਮ ਕਹਿੰਦੇ ਇਸ ਤਰ੍ਹਾਂ ਦੀ ਇਜਾਜ਼ਤ ਨਹੀਂ ਦਿੰਦੇ ਜਿਸ ਤਰ੍ਹਾਂ ਇਹਨਾਂ ਨੇ ਪਲਟੀ ਮਾਰੀ ਆ ਰਾਤੋਂ ਰਾਤ। ਬਹਰਹਾਲ ਇਹ ਕਹਿੰਦੇ ਆ ਕਿ ਦੇਖੋ ਜੀ ਅਸੀਂ ਅਲੋਕ ਵਰਮਾ ਦਾ ਤਬਾਦਲਾ ਜਾਂ ਉਹਨੂੰ ਛੁੱਟੀ ਤੇ ਭੇਜਣ ਦਾ ਜਿਹੜਾ ਫੈਸਲਾ ਕੀਤਾ ਉਹ ਆਪ ਨਹੀਂ ਕੀਤਾ, ਕਿਉਂਕਿ ਸੈਂਟਰਲ ਵਿਜੀਲੈਂਸ ਕਮਿਸ਼ਨ ਨੇ ਇਹਦੀ ਸਿਫਾਰਿਸ਼ ਕੀਤੀ ਸੀਗੀ, ਉਹਦੇ ਤੇ ਅਮਲ ਕੀਤਾ ਗਿਆ। ਪਰ ਸਾਰਾ ਕੁਛ ਹੈ ਜਿਹੜਾ ਉਹ ਸਾਹਮਣੇ ਆ ਕਿ ਇਸ ਭਾਰਤੀ ਜਨਤਾ ਪਾਰਟੀ ਦੇ ਦਲ ਨੇ ਸੰਸਥਾਵਾਂ ਦਾ ਜਾਂ ਇਸ ਤਰ੍ਹਾਂ ਦੇ ਜਿਹੜੇ ਪੜਤਾਲੀਆ ਏਜੰਸੀਆਂ ਦੇ ਅਦਾਰੇ ਸੀਗੇ
ਉਹਨਾਂ ਦਾ ਇੰਨਾ ਜਲੂਸ ਕੱਢ ਦਿੱਤਾ ਕਿ ਲੋਕੀ ਕਹਿੰਦੇ ਕਿ ਤੋਤਾ ਤੇ ਸੀਗਾ ਹੀ ਸੀਗਾ, ਇਹ ਤਾਂ ਕੁੱਕੜ ਤੋਂ ਵੀ ਭੈੜੇ ਹੋ ਗਏ ਆ, ਖੇ ਪਾਈ ਜਾਂਦੇ ਆਪਣੇ ਸਿਰ ਦੇ ਵਿੱਚ। ਜੀ ਸੋ ਜੀ ਹੁਣ ਇਸ ਸਮੇਂ ਹਾਲਾਤ ਇਹ ਆ ਕਿ CBI ਦੇ ਅੰਦਰ ਵੀ ਇੱਕ ਜੰਗ ਆ, ਜਿੰਨਾ ਕੁ ਮੈਂ ਸਮਝ ਸਕਿਆ ਤਾਂ ਜੰਗ ਕਿਹੜੀ ਆ ਕਿ ਇੱਕ ਪਾਸੇ ਗੁਜਰਾਤ ਲੌਬੀ ਦੇ ਅਫਸਰ ਆ, ਗੁਜਰਾਤ ਲੌਬੀ ਦੇ ਅਫਸਰ ਆ ਜਿਹੜੇ ਕਿ ਇੱਥੇ ਦਿੱਲੀ ਲੌਬੀ ਇੱਥੇ ਭਾਰਾ ਪੈਣ ਦਾ ਯਤਨ ਕਰਦੇ ਸੀ, ਪਰ ਦਿੱਲੀ ਦੀ ਜਿਹੜੀ ਅਫਸਰ ਲੌਬੀ ਆ ਉਹਨੇ ਗੁਜਰਾਤ ਵਾਲੇ ਨੁਕਰੇ ਲਾ ਦਿੱਤੇ, ਔਰ ਅਸਥਾਨਾ ਜਿਹੜਾ ਇਸੇ ਚੀਜ਼ ਦਾ ਸ਼ਿਕਾਰ ਹੋਇਆ ਕਿਉਂਕਿ ਦਿੱਲੀ ਦੀ ਲੌਬੀ ਨੂੰ ਪਤਾ ਲੱਗ ਗਿਆ ਕਿ ਸਰਕਾਰ ਦੇ ਹੁਣ ਦਿਨ ਥੋੜੇ ਰਹਿ ਗਏ ਆ, ਹੁਣ ਸਾਨੂੰ ਥੋੜਾ ਜਿਹਾ ਜਲਵਾਯੂ ਜੁੰਬਸ਼ ਦਿਖਾ ਦੇਣਾ ਚਾਹੀਦਾ। ਜੀ ਜੀ। ਤੇ ਵਾਕਿਆ ਕੀ ਮਿੰਟੂ ਜੀ ਇੱਦਾਂ ਦੀਆਂ ਜਿਹੜੀਆਂ ਖਬਰਾਂ ਜਾਂ ਇੱਦਾਂ ਦੀਆਂ ਜਦੋਂ ਬਿਊਰੋਕ੍ਰੇਸੀ ਵੱਲੋਂ ਹਰਕਤਾਂ ਹੁੰਦੀਆਂ ਉਹ ਇੱਕ ਅੰਦੇਸ਼ਾ ਹੁੰਦਾ ਵੀ ਸਰਕਾਰਾਂ ਵਾਕਈ ਬਦਲ ਜਾਣਗੀਆਂ? ਬਿਲਕੁਲ, ਜਿਸ ਤਰ੍ਹਾਂ ਦੀ ਉਤਲ ਪੁਤਲ ਦੇਖ ਰਹੇ ਹਾਂ, ਕਿਉਂਕਿ ਦੇਖੋ ਅਲੋਕ ਵਰਮਾ ਕਾਫੀ ਲੰਮੇ ਸਮੇਂ ਤੋਂ ਖਾਮੋਸ਼ ਸੀਗਾ। ਤੁਸੀਂ ਇੱਕ ਚੀਜ਼ ਦੇਖੋ, ਰਾਕੇਸ਼ ਅਸਥਾਨਾ ਉਹਦੇ ਖਿਲਾਫ 4 ਕੁ ਮਹੀਨੇ ਪਹਿਲਾਂ ਕੈਬਨਿਟ ਸੈਕਟਰੀ ਨੂੰ ਪੱਤਰ ਲਿਖਦਾ ਇੱਕ ਬਕਾਇਦਾ ਕਿ ਅਲੋਕ ਵਰਮਾ ਜਿਹੜਾ ਉਹ ਜਾਂਚ ਪੜਤਾਲ ਦੇ ਕੰਮਾਂ 'ਚ ਅੜਿੱਕਾ ਡਾ ਰਿਹਾ, ਉਹਨੇ 10 ਨੁਕਤੇ ਵੀ ਦੱਸੇ ਕਿ ਇਹ ਰਿਸ਼ਵਤ ਵੀ ਲੈ ਰਿਹਾ ਜਾਂਚ ਪੜਤਾਲ ਦੇ ਨਾਮ ਤੇ। ਯਾਨੀ ਉਦੋਂ ਅਲੋਕ ਵਰਮਾ ਨੇ ਕੁਛ ਇਹੋ ਜਿਹਾ ਕਦਮ ਨਹੀਂ ਚੁੱਕਿਆ, ਤਾਂ ਅਚਾਨਕ CBI ਜਿਹੜੀ ਆ ਰਾਕੇਸ਼ ਅਸਥਾਨਾ ਦੇ ਉਲਟ ਹੁੰਦੀ ਆ। ਇਹਦਾ ਮਤਲਬ ਹੈ ਕਿ ਇੱਕ ਲੌਬੀ ਨੇ ਪ੍ਰੋਪਰ ਇੱਕ ਚੈਨਲ ਬਣਾਇਆ ਔਰ ਉੱਥੇ ਫਿਰ ਚੱਲ ਕੇ ਉਹਨਾਂ ਨੇ ਇਹ ਜਿਹੜਾ ਬੈਠ ਘਮਾਇਆ, ਤੁਹਾਡੇ ਸਾਹਮਣੇ ਸ਼ੱਕਾ ਲਾਇਆ। ਸੋ ਇਹਦਾ ਮਤਲਬ ਇਹੋ ਹੀ ਆ ਕਿਤੇ ਨਾ ਕਿਤੇ ਸਾਈਨ ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ ਲਈ ਬੇਸ਼ੱਕ ਸ਼ੁਭ ਹੋਣ, ਅਗਲੇ ਸਮੇਂ ਦੇ ਵਿੱਚ ਇਹ ਕਹਿਣ ਕਿ ਅਸੀਂ ਸਰਕਾਰ ਰਿਪੀਟ ਕਰ ਦਿਆਂਗੇ, ਪਰ ਲੌਬੀ ਜਿਹੜੀ ਹੁੰਦੀ ਆ, ਅਫਸਰਾਂ ਦੀ ਲੌਬੀ ਹੁੰਦੀ ਆ, ਉਹ ਬਹੁਤ ਸਾਰੀਆਂ ਚੀਜ਼ਾਂ ਨੂੰ ਆਬਜ਼ਰਵ ਕਰਕੇ ਹੀ ਇਸ ਤਰ੍ਹਾਂ ਦੇ ਕਦਮ ਚੁੱਕਦੀ ਹੈ। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਬਰਗਾੜੀ ਇਨਸਾਫ ਮੋਰਚੇ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ। ਦੇਖੋ ਕੱਲ ਅਕਾਲੀ ਰਾਜਪਾਲ ਦੇ ਨਾਲ ਮੁਲਾਕਾਤ ਕਰਕੇ ਆਏ ਸੀ ਕਿ ਪ੍ਰਕਾਸ਼ ਸਿੰਘ ਬਾਦਲ ਢਿੱਲੀ ਸਿਹਤ ਵਾਲੇ, ਉਹ ਵੀ ਨਾਲ ਗਏ ਸੀ। ਉਦਾਂ ਅਸੈਂਬਲੀ ਦੇ ਵਿੱਚ ਆਉਣਾ ਹੋਵੇ, ਪੰਜਾਬ ਦਾ ਕੋਈ ਮਸਲਾ ਹੋਵੇ, ਉੱਥੇ ਉਹ ਜਾਂਦੇ ਨਹੀਂ, ਕਹਿੰਦੇ ਕਿ ਢਿੱਲੀ ਸਿਹਤ ਤੇ ਅੱਜ ਰੈਲੀ ਦੇ ਵਿੱਚ ਜਾਣਾ ਹੋਵੇ ਆਪਣੀ ਪੁੱਤ ਦੀ ਖਾਤਰ ਫਿਰ ਭੱਜੇ ਜਾਂਦੇ ਆ। ਜੇ ਇਸ ਤਰ੍ਹਾਂ ਦਾ ਕੰਮ ਕਰਨਾ ਹੋਵੇ ਤਾਂ ਫਿਰ ਘੋੜੇ ਵਰਗੇ ਆ, ਜਾਂਦੇ ਆ ਤੇ ਜਾ ਕੇ ਮੈਮੋਰੰਡਮ ਦਿੰਦੇ ਆ ਤੇ ਬਾਹਰ ਆ ਕੇ ਪ੍ਰੈਸ ਕਾਨਫਰੰਸ ਵੀ ਕਰ ਲੈਂਦੇ ਆ। ਖੈਰ ਇਹ ਗੱਲ ਦੇਖ ਕੇ ਆਏ ਸੀ, ਹੁਣ ਵਾਰੀ ਸੀਗੀ ਬਰਗਾੜੀ ਮੋਰਚੇ ਵਾਲਿਆਂ ਦੀ, ਉਹ ਗਏ ਆ ਤੇ ਬਰਗਾੜੀ ਮੋਰਚੇ ਵਾਲੇ ਜਿਹੜੇ ਮੈਮੋਰੰਡਮ ਲੈ ਕੇ ਗਏ ਉਹਨਾਂ ਦੇ ਵਿੱਚ ਨਾਮ ਜਿਹੜੇ ਉਹ ਵਿਚਾਰਨ ਵਾਲੇ ਆ, ਯਾਨੀ ਵੀਰ ਦਵਿੰਦਰ ਸਿੰਘ, ਸੁੱਚਾ ਸਿੰਘ ਛੋਟੇਪੁਰ, ਬਲਵਿੰਦਰ ਸਿੰਘ ਬੈਂਸ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਡਾਕਟਰ ਧਰਮਵੀਰ ਗਾਂਧੀ, ਇਸ ਤਰ੍ਹਾਂ ਦੇ ਲੋਕ ਸਨ ਜਿਨ੍ਹਾਂ ਨੇ ਜਾ ਕੇ ਇੱਕ ਮੈਮੋਰੰਡਮ ਦਿੱਤਾ ਔਰ ਕੁਛ ਸਫਾਈ ਵੀ ਕਹਿ ਸਕਦੇ ਹਾਂ ਕਿ ਜਾ ਕੇ ਦਿੱਤੀ ਹੈ। ਸਫਾਈ ਕੀ ਦਿੱਤੀ ਹੈ? ਉਹ ਕਹਿੰਦੇ ਆ ਕਿ ਦੇਖੋ ਜੋ ਤੁਹਾਨੂੰ ਕੱਲ ਇਹ ਗੱਲਾਂ ਕਹਿ ਕੇ ਗਏ ਆ, ਜਾਂ ਜਿੱਦਾਂ ਬਾਦਲ ਤੇ ਕੈਪਟਨ ਅਕਸਰ ਕਹਿੰਦੇ ਗਰਮ ਖਿਆਲੀ, ਇੱਥੇ ਕੋਈ ਗਰਮ ਖਿਆਲੀ, ਸਿੱਖ ਸੰਗਤ ਬੈਠੀ ਆ, ਜੇ ਤੁਹਾਨੂੰ ਕੋਈ ਸ਼ੱਕ ਸੁਭਾ ਤਾਂ ਤੁਸੀਂ ਏਦਾਂ ਕਰੋ, ਆ ਕੇ ਇੱਥੇ ਦੌਰਾ ਕਰਕੇ ਵੇਖ ਲਓ ਕਿ ਉੱਥੇ ਕਿੰਨੇ ਕੁ ਗਰਮ ਖਿਆਲੀ ਬੈਠੇ, ਉੱਥੇ ਕੀ ਕੁਛ ਹੋ ਰਿਹਾ। ਤਾਂ ਇਹਨਾਂ ਨੇ ਸਿੱਧੇ ਤੌਰ ਤੇ ਗਵਰਨਰ ਨੂੰ ਕਿਹਾ ਕਿ ਭਾਈ ਤੁਸੀਂ ਆਓ, ਤੁਸੀਂ ਆ ਕੇ ਦੇਖ ਸਕਦੇ ਹੋ ਕਿ ਉੱਥੇ ਕੌਣ ਕੌਣ ਬੈਠੇ ਆ, ਉੱਥੇ ਕਿਸ ਕਿਸ ਤਰ੍ਹਾਂ ਦੇ ਕੰਮ ਹੋ ਰਹੇ ਆ। ਤਾਂ ਇਹਨਾਂ ਨੇ ਮੈਮੋਰੰਡਮ ਜਿਹੜਾ ਦਿੱਤਾ ਉਹਦੇ ਨਾਲ ਇੱਕ ਚਰਚਾ ਹੋਰ ਵੀ ਛਿੜਦਾ ਕਿ ਜਿਸ ਤਰੀਕੇ ਦੇ ਮੈਂ ਤੁਹਾਨੂੰ ਨੇਤਾ ਗਿਣਾਏ ਆ, ਛੋਟੇਪੁਰ ਸਾਹਿਬ, ਡਾਕਟਰ ਧਰਮਵੀਰ ਗਾਂਧੀ, ਬੈਂਸ, ਸੁਖਪਾਲ ਖਹਿਰਾ ਵੀ ਵੈਸੇ ਇਹਨਾਂ ਦੇ ਹਮ ਖਿਆਲੀ ਆ। ਤਾਂ ਕੁੱਲ ਮਿਲਾ ਕੇ ਇੱਕ ਮੋਰਚੇ ਦਾ ਅੱਡ, ਸਿਆਸੀ ਮੋਰਚੇ ਦਾ ਤਾਂ ਚਲੋ ਧਾਰਮਿਕ ਮੋਰਚਾ, ਭਾਵਨਾਤਮਕ ਮੋਰਚਾ, ਤਾਂ ਦੂਸਰੇ ਪਾਸੇ ਸਿਆਸੀ ਮੋਰਚੇ ਦੀ ਵੀ ਰੂਪਰੇਖਾ ਨਿਖਰਦੀ ਹੈ ਕਿ ਜਿਸ ਤਰੀਕੇ ਨਾਲ ਇਹ ਲੋਕ ਜਿਹੜੇ ਕਿ ਵੱਖ-ਵੱਖ ਪੋਲੀਟੀਕਲ ਤਨਜ਼ੀਮਾਂ ਦੇ ਵਿੱਚੋਂ ਨਿਕਲੇ ਹੋਏ ਆ ਜਾਂ ਆਪ ਪਾਸੇ ਹੋਏ ਆ ਜਾਂ ਕੱਢੇ ਗਏ ਕਿਸੇ ਵੀ ਤਰੀਕੇ ਨਾਲ, ਤਾਂ ਇਹ ਲੋਕ ਆ ਜਿਹੜੇ ਹਮ ਖਿਆਲੀ ਹੋ ਕੇ ਇੱਕ ਫਰੰਟ ਤੇ ਜਾ ਕੇ ਇਕੱਠੇ ਹੋਏ ਆ। ਤਾਂ ਇਹ ਰਾਜਨੀਤਿਕ ਬਦਲ ਬਣਨਗੇ, ਹਾਲੇ ਕਾਹਲੀ ਆ, ਪਰ ਕੁੱਲ ਮਿਲਾ ਕੇ ਸੁਰ ਇਹਨਾਂ ਦੇ ਇੱਕੋ ਜਿਹੇ ਆ। ਵੈਸੇ ਮੇਰੇ ਖਿਆਲ ਦੇ ਨਾਲ ਹਰੇਕ ਨੂੰ ਗਰਮ ਖਿਆਲੀ ਕਹਿ ਦੇਣਾ, ਗਰਮ ਖਿਆਲੀ ਆ ਬਾਦਲਾਂ ਦਾ ਬਸ ਚੱਲੇ, ਤੇ ਜਿਨ੍ਹਾਂ ਦੇ ਭਾਂਡਿਆਂ ਤੇ ISI ਲਿਖਿਆ ਹੁੰਦਾ ਉਹਨਾਂ ਨੂੰ ਵੀ ਪਾਕਿਸਤਾਨੀ ਕਰਾਰ ਦੇ ਦੇ। ISI ਮਾਰਕਾ ਹੁੰਦਾ, ਇਹ ਚੀਜ਼ ਜੈਨੂਇਨ ਆ। ਤੇ ਜੇ ਕਿਤੇ ਉਹ ਲੀਗਲ ਮਾਰਕਾ ਨਾ ਹੋਵੇ, ਕਾਨੂੰਨੀ ਮਾਰਕਾ ਨਾ ਹੋਵੇ, ਤੇ ਭਾਂਡਿਆਂ ਤੇ ਲਿਖਿਆ ਨੂੰ ਵੀ ਕਹਿ ਦੇਣ ਕਿ ਇਹ ਜਿਹੜੇ ਭਾਂਡੇ ਆ ਜੀ ਪਾਕਿਸਤਾਨ ਚੋਂ, ਇਹ ਪਰਿਵਾਰ ਹੈ ਜਿਹੜਾ ਪਾਕਿਸਤਾਨ ਦੇ ਨਾਲ ਮਿਲਦਾ ਵਰਤਦਾ, ਸ਼ੇਖ ਦੇ ਨਾਲ। ਖੈਰ ਤਾਂ ਉੱਥੇ ਜਿੰਨੇ ਵੀ ਲੋਕ ਬੈਠੇ ਉਹ ਸਾਰੇ ਗਰਮ ਖਿਆਲੀ ਨਹੀਂ ਹੋ ਸਕਦੇ, ਸਾਰੇ ISI ਵਾਲੇ ਨਹੀਂ ਹੋ ਸਕਦੇ। ਤਾਂ ਕਿਸੇ ਦੀ ਠੀਕ ਹੈ, ਕੋਈ ਵਿਚਾਰਧਾਰਾ ਕਿਸੇ ਕਿਸਮ ਦੀ ਹੋ ਸਕਦੀ ਹੈ, ਪਰ ਜਿਹੜੇ ਆਮ ਸਿੱਖ ਤੇ ਇਨਸਾਫ ਲਈ ਬੈਠੇ ਆ ਉਹਨਾਂ ਨੂੰ ਵੀ ਵਿੱਚ ਇਸ ਰਸਤੇ ਬੰਨ ਦੇਣਾ, ਇਹ ਮੇਰੇ ਖਿਆਲ ਦੇ ਨਾਲ ਬਹੁਤ ਪੋਛੇ ਪਾਉਣ ਵਾਲੀ ਗੱਲ।
ਤਾਂ ਸਭ ਤੋਂ ਵੱਡੀ ਗੱਲ ਤੇ ਉਹ ਹੈ ਕਿ ਨੌਬਤ ਕਦੋਂ ਆਈ ਇਹ ਜਿਹੜੇ ਸੁਖਬੀਰ ਸਿੰਘ ਬਾਦਲ ਹੋ ਰਹੀਆਂ, ਇਸ ਸਵਾਲ ਦਾ ਜਵਾਬ ਲੱਭਣ ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਬਹੁਤੇ ਸਵਾਲ ਕਰਨ ਦੀ ਜ਼ਰੂਰਤ ਹੀ ਨਹੀਂ ਪੈਂਦੀ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਹੁਣ ਜਿਹੜੀ ਮੀ ਟੂ ਮੁਹਿੰਮ ਪਹੁੰਚੀ ਕੈਪਟਨ ਸਰਕਾਰ ਤੱਕ। ਹਾਂ, ਕੈਪਟਨ ਦਰਬਾਰ ਤੱਕ ਕਹਿ ਸਕਦੇ ਹੋ ਜੀ। ਕੈਪਟਨ ਸਰਕਾਰ ਤੱਕ ਪਹੁੰਚ ਗਈ ਆ। ਚਰਚਾ ਹੈ ਕਿ ਇੱਕ ਮੰਤਰੀ ਦੇ ਖਿਲਾਫ ਇੱਕ ਅਫਸਰ ਬੀਬੀ ਨੇ ਦੋਸ਼ ਲਾਇਆ ਕਿ ਇਹ ਮੈਸੇਜ ਭੱਦੇ ਭੇਜਦਾ, ਔਰ ਕਮਾਲ ਦੀ ਗੱਲ ਇਹ ਆ ਕਿ ਪਹਿਲਾਂ ਰੋਕਿਆ ਇਸ ਕੈਬਨਿਟ ਮਿਨਿਸਟਰ ਨੂੰ, ਪਹਿਲਾਂ ਉਸ ਅਫਸਰ ਬੀਬੀ ਨੇ ਰੋਕਿਆ, ਵਰਜਿਆ ਕਿ ਤੂੰ ਬਾਜ ਆ ਜਾ ਨਾ ਕਮੀਨੀਆਂ ਹਰਕਤਾਂ ਤੋਂ। ਪਰ ਤੁਹਾਨੂੰ ਪਤਾ ਜਿਹੜੇ ਪੋਤੜਿਆਂ ਦੇ ਵਿਗੜੇ ਹੋਣ ਗੱਲਾਂ ਨਾਲ ਕਿੱਥੇ ਸੂਤ ਆਉਂਦੇ ਆ, ਇਹ ਪੋਤੜਿਆਂ ਦੇ ਵਿਗੜੇ ਹੋਏ ਆ ਕਈ ਇਨਸਾਨ। ਤਾਂ ਇਸ ਬੰਦੇ ਨੇ ਕਹਿੰਦੇ ਕਿ ਦੁਬਾਰਾ ਫੇਰ ਮੈਸੇਜ ਚਾਲੂ ਕਰ ਦਿੱਤੇ। ਤਾਂ ਫਿਰ ਉਸ ਬੀਬੀ ਨੇ ਪਹਿਲਾਂ ਆਪਣੇ ਅਫਸਰਾਂ ਨੂੰ ਦੱਸਿਆ, ਉਹਨਾਂ ਨੂੰ ਦਿਖਾਇਆ ਕਿ ਇਹਦੀਆਂ ਕਰਤੂਤਾਂ ਵੇਖ ਲਓ। ਤਾਂ ਬਾਅਦ ਦੇ ਵਿੱਚ ਇਹ ਮਸਲਾ ਹੁਣ ਚਲੇ ਗਿਆ ਰਾਹੁਲ ਗਾਂਧੀ ਦੇ ਦਰਬਾਰ ਤੱਕ, ਔਰ ਕੈਪਟਨ ਸਰਕਾਰ ਦੇ ਵਿੱਚ ਤੇ ਇਹ ਮਾਮਲਾ ਜਿਹੜਾ ਉਹ ਸਿਖਰਲੀਆਂ ਸਫਾਂ ਦੇ ਵਿੱਚ ਪਹੁੰਚਿਆ। ਤਾਂ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਜਿੱਦਾਂ ਹੀ ਕੈਪਟਨ ਅਮਰਿੰਦਰ ਸਿੰਘ ਆਊਗਾ ਇਜ਼ਰਾਈਲ ਤੋਂ, ਤਾਂ ਹੋ ਸਕਦਾ ਕਿ ਇਸ ਮਿਨਿਸਟਰ ਦੀ ਛੁੱਟੀ ਵੀ ਕੀਤੀ ਜਾਵੇ। ਹੋ ਸਕਦਾ ਹੈ ਛੁੱਟੀ ਕਰ ਦਿੱਤੀ ਜਾਵੇ, ਜਾਂ ਹੋ ਸਕਦਾ ਇਸ ਮਾਮਲੇ ਨੂੰ ਢੱਕ ਦਿੱਤਾ ਜਾਵੇ। ਚਲੋ ਉਹ ਤੇ ਬਾਅਦ ਦੀ ਗੱਲ ਆ, ਪਰ ਇਸ ਸਮੇਂ ਸਭ ਤੋਂ ਵੱਡਾ ਚਰਚਾ ਇਸ ਗੱਲ ਨੂੰ ਲੈ ਕੇ ਕਿ ਮੰਤਰੀ ਕੌਣ ਹੋਊਗਾ। ਕੋਈ ਕਿਸੇ ਦਾ ਟੇਵਾ ਲਾਉਂਦਾ, ਕੋਈ ਕਿਸੇ ਦਾ ਟੇਵਾ ਲਾਉਂਦਾ, ਕਿਉਂਕਿ ਦਿਨ ਭਰ ਅੱਜ ਇਹ ਖਬਰ ਬਿਊਰੋਕ੍ਰੇਸੀ ਦੇ ਵਿੱਚ, ਇਹ ਖਬਰ ਮੀਡੀਆ ਦੇ ਵਿੱਚ ਚਰਚਿਤ ਰਹੀ, ਪਰ ਹਾਲੇ ਤੱਕ ਕਿਸੇ ਨੇ ਵੀ ਉਸ ਮੰਤਰੀ ਦਾ ਨਾਂ ਜਿਹੜਾ ਡਿਸਕਲੋਜ਼ ਨਹੀਂ ਕੀਤਾ। ਇੱਕ ਮੰਤਰੀ ਤੇ ਸ਼ੱਕ ਜਤਾਇਆ ਜਾਂਦਾ ਜਿਹੜਾ ਪਹਿਲਾਂ ਵੀ 2-3 ਪੁੱਠੇ ਕੰਮਾਂ ਲਈ ਚਰਚਿਤ ਰਿਹਾ। ਸੋ ਉਹ ਮਿਨਿਸਟਰ ਆ ਜਿਹੜਾ, ਉਹਦਾ ਨਾਮ ਜਿਹੜਾ ਉਹ ਗੈਸ ਕੀਤਾ ਜਾ ਰਿਹਾ ਕਿ ਸ਼ਾਇਦ ਇਹ ਮਿਨਿਸਟਰ ਆ, ਇਹ ਵਾਹਵਾ ਨੋਟੀ ਆ, ਨੱਠ ਖੱਟਿਆ। ਤਾਂ ਹੁਣ ਦੇਖਦੇ ਆ ਕਿ ਉਹ ਗੈਸ ਸਹੀ ਹੁੰਦਾ ਜਾਂ ਗਲਤ ਹੁੰਦਾ, ਜਾਂ ਇਹ ਗੱਲ ਜਿਹੜੀ ਆ ਠੱਪੀ ਜਾਂਦੀ ਹੈ। ਬਹਰਹਾਲ ਜਿੱਦਾਂ MJ ਅਕਬਰ ਦੀ ਵਿਕਟ ਡਿੱਗੀ ਆ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਮੰਡਲ ਚੋਂ, ਉਦਾਂ ਦਾ ਜਿਹੜਾ ਕਿਆਫਾ ਲੱਗਦਾ ਪਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਵੀ ਇਹ ਬੰਦਾ ਜਿਹੜਾ ਕਲੀਨ ਬੋਲਡ ਹੋ ਸਕਦਾ। ਤਾਂ ਵੇਖਣਾ ਇਹ ਆ ਕਿ ਕੀ ਉਹ ਵਿਕਟ ਡਿੱਗਦੀ ਆ ਜਾਂ ਫਿਰ ਇਹ ਬਚਾ ਲੈਂਦੇ ਆ, ਡਿਫੈਂਡ ਕਰ ਲੈਂਦੇ। ਜੀ ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਟਕਸਾਲੀ ਲੀਡਰਾਂ ਦੇ ਅਸਤੀਫਿਆਂ ਤੇ ਸੁਖਬੀਰ ਬਾਦਲ ਦਾ ਅਜੀਬ ਤਰਕ। ਹਾਂ ਦੇਖੋ, ਟਕਸਾਲੀ ਅਸਤੀਫੇ ਤੇ ਦੇਈ ਜਾਂਦੇ ਆ, ਪਰ ਉਹਨਾਂ ਅਸਤੀਫਿਆਂ ਦਾ ਵੀ ਕਿਤੇ ਨਾ ਕਿਤੇ ਨਾ ਇੱਕ ਕਹੀਏ ਕਿ ਭੇਤ ਭਰਿਆ ਜਿਹਾ ਐਂਗਲ ਆ। ਉਹ ਆਪਣੇ ਅਹੁਦਿਆਂ ਤੋਂ ਅਸਤੀਫਾ ਦਿੰਦੇ ਆ, ਕਹਿੰਦੇ ਮੈਂਬਰਸ਼ਿਪ ਤੋਂ ਅਸੀਂ ਨਹੀਂ ਅਸਤੀਫਾ ਦੇਣਾ, ਪਾਰਟੀ ਦੇ ਨਾਲ ਖਲੋਤੇ ਆ। ਨਾਲੇ ਕਹਿੰਦੇ ਕਿ ਪਾਰਟੀ ਨੇ ਗਲਤ ਕੰਮ ਕੀਤਾ ਜੀ, ਜਾਂ ਸਰਕਾਰ ਨੇ ਗਲਤ ਕੰਮ ਕੀਤਾ, ਪਰ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਨਾਮ ਹੀ ਨਹੀਂ, ਨਾਂ ਲੈਣ ਤੋਂ ਵੀ ਡਰਦੇ ਆ। ਬਹਰਹਾਲ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਹੁਣ ਪੁੱਛਿਆ ਕਿ ਸੁਖਦੇਵ ਸਿੰਘ ਢੀਂਡਸਾ ਦੇ ਮਗਰੋਂ ਰਣਜੀਤ ਸਿੰਘ ਬ੍ਰਹਮਪੁਰਾ ਵੀ ਅਸਤੀਫਾ ਦੇ ਗਿਆ, ਹੁਣ ਕੀ ਤੁਸੀਂ ਕਹੋਗੇ ਭਾਈ ਕਿਉਂ ਇਹ ਅਸਤੀਫਾ ਦੇ ਕੇ ਜਾ ਰਹੇ ਐਡੇ ਵੱਡੇ ਵੱਡੇ ਬਜ਼ੁਰਗ ਨੇਤਾ? ਉਹ ਕਹਿੰਦੇ ਆ ਕਿ ਦੇਖੋ, ਇਹਨਾਂ ਨੇ ਢੀਂਡਸਾ ਸਾਹਿਬ ਹੋਏ ਚਾਹੇ ਬ੍ਰਹਮਪੁਰਾ ਸਾਹਿਬ ਹੋਏ, ਪਾਰਟੀ ਨਹੀਂ ਛੱਡੀ, ਸਗੋਂ ਨਵੇਂ ਚਿਹਰਿਆਂ ਤੇ ਨੌਜਵਾਨਾਂ ਨੂੰ ਅੱਗੇ ਆਉਣ ਦਾ ਮੌਕਾ ਦੇਣ ਲਈ ਪਾਰਟੀ ਦੇ ਅਹੁਦੇ ਛੱਡ ਕੇ ਪਾਸੇ ਹੋਏ ਆ, ਲਾਂਭੇ ਹੋਏ ਆ। ਗੱਲ ਨੂੰ ਸਮਝਿਆ ਕਰੋ। ਯਾਨੀ ਉਹਨਾਂ ਦੇ ਕਹਿਣ ਦਾ ਮਤਲਬ ਆ ਕਿ ਇਹਨਾਂ ਨੇ ਪਾਰਟੀ ਥੋੜ੍ਹੋ ਛੱਡੀ ਆ, ਯਾਨੀ ਜਿਹੜੇ ਨਿਊ ਕਮਰ ਆ ਜਾਂ ਜਿਹੜੇ ਸੰਭਾਵਨਾ ਭਰਪੂਰ ਆਗੂ ਆ, ਉਹਨਾਂ ਲਈ ਜਗ੍ਹਾ ਬਣਾਈ ਆ। ਤੇ ਲੋਕ ਕਹਿੰਦੇ ਆ ਕਿ ਜਿਹੜਾ ਬਾਪੂ ਬਾਦਲ ਆ, ਫਿਰ ਉਹਨੂੰ ਵੀ ਪਾਸੇ ਹੋ ਕੇ 4-5 ਬੰਦਿਆਂ ਜੋਗੀ ਜਗ੍ਹਾ ਬਣਾ ਦੇਣੀ ਚਾਹੀਦੀ ਆ। ਉਹਨੂੰ ਕਾਹਤੋਂ ਘੜੀਸੀ ਫਿਰਦੇ ਹੋ, ਕਦੇ ਰੈਲੀਆਂ 'ਚ ਕਦੇ ਕਿਤੇ? ਜੇ ਤੁਹਾਨੂੰ ਇਹੋ ਹੀ ਲੱਗਦਾ ਕਿ ਨਵੇਂ ਲੀਡਰਾਂ ਦੇ ਲਈ ਜਗ੍ਹਾ ਬਣਾਉਣੀ ਚਾਹੀਦੀ ਆ, ਫਿਰ ਤੁਹਾਨੂੰ ਇਹ ਸ਼ੁਰੂਆਤ ਆ ਜਿਹੜੀ, ਇਹ ਚੈਰਿਟੀ ਹੈ ਜਿਹੜੀ, ਉਹ ਆਪਣੇ ਹੋਮ ਤੋਂ ਬਿਗਿਨ ਕਰਨੀ ਚਾਹੀਦੀ ਆ, ਆਪਣੇ ਆਪ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ। ਕਿ ਬਾਪੂ ਨੂੰ ਕਹੋ ਕਿ ਬਹੁਤ ਹੋ ਗਿਆ, ਇਹ ਰਾਜਸੀ ਮੇਲਾ ਤੁਸੀਂ ਬੜਾ ਘੁੰਮ ਕੇ ਦੇਖ ਲਿਆ, ਹੁਣ ਆਰਾਮ ਫਰਮਾ। ਤਾਂ ਉਹ ਵੀ ਜਗ੍ਹਾ ਬਣਾ ਦੇਣ ਕਿਸੇ ਲਈ। ਸੋ ਇਹ ਤਰਕ ਜਿਹੜਾ ਦਿੱਤਾ ਜਾ ਰਿਹਾ ਸੁਖਬੀਰ ਬਾਦਲ ਵੱਲੋਂ, ਮੇਰੇ ਖਿਆਲ ਦੇ ਨਾਲ ਉਹ ਤਰਕ ਹੈ ਜਿਹੜਾ ਉਹ ਠੀਕ ਆ ਕਿ ਜਿਵੇਂ ਇਹਨਾਂ ਦੀ ਆਦਤ ਆ, ਇਹ ਗੱਲ ਕੱਢ ਦਿੰਦੇ ਆ ਮੂੰਹ ਦੇ ਵਿੱਚੋਂ। ਤੋ ਇਹਨਾਂ ਨੇ ਤਰਕ ਸਫਾਈ ਜ਼ਰੂਰ ਦਿੱਤੀ, ਪਰ ਉਹ ਹਰ ਇੱਕ ਦੇ ਗਲੇ ਨਹੀਂ ਉਤਰਦੀ। ਜੋ ਉਹ ਗੱਲਾਂ ਕਹਿ ਰਹੇ ਆ, ਜਿੱਦਾਂ ਉਹਨਾਂ ਨੇ ਸਿੱਧੇ ਰੂਪ ਦੇ ਵਿੱਚ 2-3 ਚੀਜ਼ਾਂ ਕਹੀਆਂ। ਇੱਕ ਤੇ ਜਿਵੇਂ ਢੀਂਡਸਾ ਸਾਹਿਬ ਨੇ ਅਕਾਲ ਤਖਤ ਦੇ ਜਥੇਦਾਰ ਤੇ ਸਵਾਲ ਚੁੱਕਿਆ ਸੀਗਾ, ਬ੍ਰਹਮਪੁਰਾ ਜਾਂ ਸੇਖਵਾ ਸਾਹਿਬ ਹੈ ਜਿਹੜੇ, ਉਹਨਾਂ ਨੇ ਸਿੱਧੇ ਤੌਰ ਤੇ ਮਾਫੀ ਜੋ ਇਹਨਾਂ ਨੇ ਦਿੱਤੀ ਸੀਗੀ ਜਾਂ ਦਵਾਈ ਸੀਗੀ
ਫਿਰ ਉਸ ਤੋਂ ਬਾਅਦ ਬਾਈਬਲ ਦੇ ਵਿੱਚ ਜੋ ਗੋਲੀ ਚੱਲੀ ਜਾਂ ਚਲਵਾਈ ਸੀਗੀ, ਉਹਨਾਂ ਚੀਜ਼ਾਂ ਨੂੰ ਜੋ ਗਲਤ ਕਿਹਾ, ਉਹਨਾਂ ਚੀਜ਼ਾਂ ਤੇ ਸੁਖਬੀਰ ਬਾਦਲ ਜਵਾਬ ਨਹੀਂ ਦਿੰਦਾ, ਹਾਲੇ ਵੀ ਟਾਲਾ ਵੱਟ ਜਾਂਦਾ। ਜੀ ਜੀ ਜੀ। ਅਗਲੀ ਗੱਲ ਕਰਦੇ, ਸੁਖਪਾਲ ਖਹਿਰਾ ਤੇ ਮਾਨ ਧੜੇ ਤੇ ਦੋਹਰੇ ਮਾਪਦੰਡ ਅਪਣਾਉਣ ਦਾ ਲਾਇਆ ਇਲਜ਼ਾਮ। ਦੇਖੋ, ਇਹਨਾਂ ਦੀ ਇੱਕ ਉਮੀਦ ਜਗੀ ਸੀਗੀ, ਕੱਲ ਹੀ ਆਪਾਂ ਗੱਲ ਕਰਦੇ ਸਾਂ ਕਿ ਹਾਲੇ ਵੀ ਇਹਨਾਂ ਦੇ ਕੋਲ ਟਾਈਮ ਆ, ਸ਼ਾਇਦ ਇਹ ਸੰਭਲ ਜਾਣਗੇ, ਪਰ ਲੱਗਦਾ ਨਹੀਂ ਹੈ ਕਿ ਇਹਨਾਂ ਨੇ ਕਿਸੇ ਚੀਜ਼ ਤੋਂ ਸਬਕ ਲਿਆ, ਅਤੀਤ ਤੋਂ ਜਾਂ ਵਰਤਮਾਨ ਤੋਂ, ਜਾਂ ਆਪਣੇ ਭਵਿੱਖ ਨੂੰ ਵੇਖ ਕੇ ਇਹਨਾਂ ਨੇ ਕੋਈ ਚੀਜ਼ ਜਿਹੜੀ ਆ ਉਹ ਠੀਕ ਕੀਤੀ ਹੋਵੇ। ਸੋ ਦੋਵੇਂ ਧਿਰਾਂ ਜਿਹੜੀਆਂ ਉਹ ਆਪੋ ਆਪਣੀਆਂ ਥਾਵਾਂ ਤੇ ਅੜੀਆਂ ਹੋਈਆਂ, ਆਪੋ ਆਪਣੇ ਢੰਗ ਦੇ ਨਾਲ ਕੰਮ ਕਰੀ ਜਾਂਦੀਆਂ। ਕੱਲ ਜ਼ਰੂਰ ਇਹਨਾਂ ਦੀ ਮੁਲਾਕਾਤ ਹੋਈ, ਫਿਰ ਉਸ ਤੋਂ ਬਾਅਦ ਭਗਵੰਤ ਮਾਨ ਤੇ ਕੰਵਰ ਸੰਧੂ ਨਾਲ ਇਕੱਠੇ ਨਜ਼ਰ ਵੀ ਆਏ, ਇਕੱਠਿਆਂ ਨੇ ਬਰੀਫ ਵੀ ਕੀਤਾ ਸੀਗਾ ਮੀਡੀਆ ਨੂੰ। ਪਰ ਉਸ ਤੋਂ ਬਾਅਦ ਅੱਜ ਅਚਾਨਕ ਸੁਖਪਾਲ ਖਹਿਰਾ ਨੇ ਆਪਣਾ ਜਦੋਂ ਪੱਤਾ ਖੋਲਿਆ ਤੇ ਸਾਰੀ ਬਾਜ਼ੀ ਜਿਹੜੀ ਪਲਟ ਦਿੱਤੀ ਆ। ਉਹ ਕਹਿੰਦੇ ਆ ਕਿ ਦੇਖੋ, ਇਹ ਡਬਲ ਸਟੈਂਡਰਡ ਰੱਖ ਕੇ ਚੱਲਦੇ ਪਏ ਆ। ਭਾਵੇਂ ਪਹਿਲੀ ਗੱਲ ਤਾਂ ਉਹਨਾਂ ਨੇ ਇੱਕ ਸ਼ਬਦ ਇਸਤੇਮਾਲ ਕੀਤਾ, ਦਿੱਲੀ ਵਾਲੇ, ਮਤਲਬ ਜਿਹੜੇ ਭਗਵੰਤ ਮਾਨ ਦੇ ਧੜੇ ਵਾਲੇ ਆ, ਜਾਂ ਆਪਾਂ ਉਹਨਾਂ ਨੂੰ ਦੂਸਰਾ ਧੜਾ ਕਹਿ ਸਕਦੇ ਹਾਂ, ਤਾਂ ਦੂਸਰੇ ਧੜੇ ਵਾਲਿਆਂ ਨੂੰ ਉਹਨੇ ਦਿੱਲੀ ਵਾਲੇ ਕਿਹਾ। ਉਹ ਕਹਿੰਦਾ ਕਿ ਦਿੱਲੀ ਵਾਲੇ ਡਬਲ ਸਟੈਂਡਰਡ ਰੱਖ ਕੇ ਚੱਲਦੇ ਪਏ। ਡਬਲ ਸਟੈਂਡਰਡ ਕੀ ਆ? ਉਹ ਕਹਿੰਦੇ ਕਿ ਇੱਕ ਪਾਸੇ ਸਾਡੇ ਨਾਲ ਡਿਸਕਸ਼ਨ ਕਰ ਰਹੇ ਨੇ, ਗੱਲਾਂ ਬਾਤਾਂ ਕਰਦੇ ਪਏ ਆ, ਦੂਸਰੇ ਪਾਸੇ ਕੀ ਕਰਦੇ ਪਏ ਕਿ ਨਿਯੁਕਤੀਆਂ ਕਰੀ ਜਾਂਦੇ ਆ। ਔਰ ਕਮਾਲ ਦੀ ਗੱਲ ਹੈ ਕਿ ਸਾਡੇ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਵੀ ਕੱਲ ਕਹਿੰਦੇ ਆ ਕਿ ਨਿਯੁਕਤੀਆਂ ਕਰਕੇ, ਵੈਸੇ ਨਿਯੁਕਤੀਆਂ ਵਾਲਾ ਇਹਨਾਂ ਨੂੰ ਚੰਗਾ ਰੋਗ ਲੱਗਿਆ, ਇਕੱਲੀਆਂ ਨਿਯੁਕਤੀਆਂ ਹੀ ਕਰੀ ਜਾਂਦੇ। ਲੋਕ ਕਹਿੰਦੇ ਨਿਯੁਕਤੀਆਂ ਹੀ ਰਹਿ ਜਾਣੀਆਂ, ਥੱਲੇ ਤੁਹਾਡਾ ਜਿਹੜਾ ਕਾਡਰ ਆ ਉਹ ਕਿਰਕੁਰ ਜਾਣਾ ਜਿਸ ਤਰੀਕੇ ਨਾਲ ਤੁਸੀਂ ਚੱਲਦੇ ਆ, ਤਾਂ ਨਿਯੁਕਤੀਆਂ ਰੱਖੀ ਫਿਰਿਓ। ਸੋ ਸੁਖਪਾਲ ਖਹਿਰੇ ਦਾ ਕਹਿਣਾ ਇਹੋ ਸੀਗਾ ਕਿ ਸਾਡਾ ਮੂਲ ਮੁੱਦਾ ਕੀ ਆ? ਮੂਲ ਮੁੱਦਾ ਸਾਡਾ ਖੁਦ ਮੁਖਤਿਆਰੀ ਦਾ। ਖੁਦ ਮੁਖਤਿਆਰੀ ਤੋਂ ਭਾਵ ਇਹ ਆ ਕਿ ਅਸੀਂ ਨਿਯੁਕਤੀਆਂ ਤੈਅ ਕਰੀਏ ਕਿ ਕਿਹਨੂੰ ਕਿੱਥੇ ਲਾਉਣਾ। ਤਾਂ ਇਹੋ ਹੀ ਸਾਡਾ ਬਠਿੰਡਾ ਕਨਵੈਨਸ਼ਨ ਦਾ ਮੇਨ ਮਤਾ ਸੀਗਾ ਕਿ ਖੁਦ ਮੁਖਤਿਆਰੀ ਦਿਓ ਸਾਨੂੰ, ਜਿਹੜਾ ਓਪੋਜੀਸ਼ਨ ਦਾ ਲੀਡਰ ਆ ਉਹ ਅਸੀਂ ਤੈਅ ਕਰੀਏ, ਚਾਹੇ ABC ਕੋਈ ਵੀ ਹੋਵੇ। ਤਾਂ ਉਹ ਖੁਦ ਮੁਖਤਿਆਰੀ ਦਾ ਮੁੱਦਾ ਸੀ, ਤੇ ਖੁਦ ਮੁਖਤਿਆਰੀ ਦੇ ਮੁੱਦੇ ਤੋਂ ਇਹ ਲਾਂਭੇ ਜਾ ਕੇ ਪਹਿਲਾਂ ਨਿਯੁਕਤੀਆਂ ਕਰਦੇ, ਉਸ ਤੋਂ ਬਾਅਦ ਸਾਡੇ ਨਾਲ ਆ ਕੇ ਡਿਸਕਸ਼ਨ ਕਰਦੇ। ਤੇ ਇੱਥੇ ਤੇ ਵੈਸੇ ਇਸ ਗੱਲੋਂ ਸੁਖਪਾਲ ਖਹਿਰਾ ਦਾ ਤਰਕ ਹੈ ਜਿਹੜਾ ਵਾਜਬ ਮੰਨਿਆ ਜਾ ਸਕਦਾ ਕਿ ਹਾਂ ਭਾਈ, ਨਿਯੁਕਤੀਆਂ ਜਿਹੜੀਆਂ ਉਹ ਠਹਿਰ ਕੇ ਕਰ ਲੈਂਦੇ, ਗੱਲਬਾਤ ਜਿਹੜੀ ਆ ਉਡੀਕ ਲੈਂਦੇ। ਪਰ ਮੇਰੇ ਖਿਆਲ ਦੇ ਨਾਲ ਸੁਖਪਾਲ ਖਹਿਰੇ ਨੂੰ ਵੀ ਏਡੀ ਜਲਦੀ ਸੱਤ ਫੱਟ ਇਹ ਬਿਆਨ ਦਾਗਣ ਤੋਂ ਬਚਣਾ ਚਾਹੀਦਾ, ਕਿਉਂਕਿ ਹਾਲੇ ਇਹਨਾਂ ਦੀ ਗੱਲਬਾਤ ਚੱਲੀ ਜਾਂਦੀ ਸੀਗੀ। ਇਹ ਗੱਲਬਾਤ ਖੋਲ ਕੇ ਉੱਥੇ ਰੱਖੀ ਜਾ ਸਕਦੀ ਸੀ, ਉਸ ਫੋਰਮ ਤੇ ਰੱਖੀ ਜਾ ਸਕਦੀ ਸੀ ਜਿੱਥੇ ਇਹਨਾਂ ਦੀ ਡਿਸਕਸ਼ਨ ਚੱਲਦੀ ਪਈ ਸੀਗੀ। ਤਾਂ ਹੁਣ ਜਿੱਦਾਂ ਸੁਖਪਾਲ ਖਹਿਰੇ ਨੇ ਰੁਖ ਦਿਖਾਇਆ, ਜਿੱਦਾਂ ਦਾ ਰਵੱਈਆ ਦਿਖਾਇਆ, ਤਾਂ ਮੈਨੂੰ ਲੱਗਦਾ ਕਿ ਸੁਖਪਾਲ ਖਹਿਰੇ ਨੂੰ ਜਿੰਨਾ ਵਰਤਣਾ ਸੀ ਆਮ ਆਦਮੀ ਪਾਰਟੀ ਨੇ ਵਰਤ ਲਿਆ। ਹੁਣ ਸੁਖਪਾਲ ਖਹਿਰਾ ਇਹ ਚੀਜ਼ ਸਮਝ ਚੁੱਕਿਆ ਕਿ ਮੈਂ ਜਿੰਨਾ ਵਰਤਣਾ ਸੀਗਾ ਆਮ ਆਦਮੀ ਪਾਰਟੀ ਨੇ ਵਰਤ ਲਿਆ, ਤਾਂ ਹੁਣ ਜ਼ਰੂਰਤ ਇਹ ਹੈ ਕਿ ਮੈਂ ਆਮ ਆਦਮੀ ਪਾਰਟੀ ਨੂੰ ਜਿੰਨਾ ਕੁ ਵਰਤ ਸਕਦਾ ਵਰਤ ਕੇ ਤੇ ਆਪਣਾ ਰਸਤਾ ਪੱਧਰਾ ਕਰਾਂ। ਤਾਂ ਰਸਤੇ ਦੋਨਾਂ ਦੇ ਮੇਰੇ ਖਿਆਲ ਦੇ ਨਾਲ ਇੱਕਮਿਕ ਨਹੀਂ ਹੋਣਗੇ। ਰਸਤੇ ਹੁਣ ਟੇਢ ਵਾਲੇ ਵੀ ਆ, ਰਸਤੇ ਹੁਣ ਇਹਨਾਂ ਦੇ ਉਲਟ ਦਿਸ਼ਾ ਵਾਲੇ। ਜੀ ਜੀ। ਅਗਲੀ ਗੱਲ ਕਰੀਏ, ਕਹਿੰਦੇ ਪੀੜਤ ਪਰਿਵਾਰਾਂ ਸਮੇਤ ਦੋਸ਼ੀਆਂ ਵਿਰੁੱਧ ਪਰਚਾ ਕਰਾਉਣ ਦੀ ਮੰਗ ਨੂੰ ਲੈ ਕੇ ਥਾਣੇ ਪਹੁੰਚੇ ਮਜੀਠੀਆ। ਬਿਕਰਮ ਸਿੰਘ ਮਜੀਠੀਆ ਹੋਰੀ ਗਏ ਆ, ਨਾਲ ਭਾਰਤੀ ਜਨਤਾ ਪਾਰਟੀ ਵਾਲੇ ਵੀ ਸੀਗੇ। ਵੈਸੇ ਸਾਰਾ ਕੁਛ ਹੋਣ ਡਿਆ, ਇੱਕੋ ਚੀਜ਼ ਨਹੀਂ ਹੋ ਰਹੀ, ਕਾਰਨ ਨਹੀਂ ਲੱਭੇ ਜਾ ਰਹੇ ਕਿ ਇਹ ਹਾਦਸਾ ਕਿਉਂ ਹੋਇਆ। ਜ਼ਿੰਮੇਵਾਰ ਲੋਕ ਨਹੀਂ ਲੱਭੇ ਜਾ ਰਹੇ ਕਿ ਉਹ ਕੌਣ ਜ਼ਿੰਮੇਵਾਰ ਸਨ ਜਿਹੜੇ ਇਹ ਹਾਦਸਾ ਟਾਲ ਸਕਦੇ ਸਨ, ਪਰ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਉਹ ਕਤਾਈ ਕਰ ਗਏ। ਇਹ ਚੀਜ਼ਾਂ ਸਾਫ਼ ਨਹੀਂ ਹੋ ਰਹੀਆਂ। ਨਾ ਹੀ ਇਹ ਗਰੰਟੀ ਮਿਲਦੀ ਪਈ ਆ ਕਿ ਭਵਿੱਖ ਦੇ ਵਿੱਚ ਇੰਡੀਆ 'ਚ ਜਾਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹਾਦਸੇ ਨਹੀਂ ਵਾਪਰਨਗੇ। ਇਹਨਾਂ ਚੀਜ਼ਾਂ ਤੇ ਕਿਸੇ ਦਾ ਧਿਆਨ ਨਹੀਂ ਹੈ, ਰਾਜਨੀਤੀ ਕੀਤੀ ਜਾ ਰਹੀ ਆ। ਤਾਂ ਇਹ ਬਿਕਰਮ ਮਜੀਠੀਆ ਹੋਰੀ ਗਏ, ਇਹਨਾਂ ਨੇ ਘਰਾਓ ਕੀਤਾ ਮੁਕਮਪੁਰ ਥਾਣੇ ਦੇ ਵਿੱਚ। ਇਹਨਾਂ ਨੇ ਇੱਕੋ ਇੱਕ ਮੰਗ ਰੱਖੀ ਹੋਈ, ਕਿਉਂਕਿ ਤੁਹਾਨੂੰ ਪਤਾ ਸਿਆਸੀ ਸ਼ਰੀਕ ਆ, ਤੇ ਸ਼ਰੀਕ ਪੰਜਾਬੀ ਚਾਹੁੰਦੇ ਹੁੰਦੇ ਕਿ ਸਿਹਰੇ ਬੰਨ ਕੇ ਨਹੀਂ ਢੁਕਦਾ, ਬਾਕੀ ਸਾਰਾ ਕੁਛ ਹੀ ਕਰਦਾ। ਤਾਂ ਨਵਜੋਤ ਸਿੱਧੂ ਦੇ ਪਰਿਵਾਰ ਦੇ ਨਾਲ ਮਜੀਠੀਏ ਦੀ ਕਿਸੇ ਸਮੇਂ ਚੰਗੀ ਸੀ, ਤੇ ਅਕਸਰ ਨਵਜੋਤ ਸਿੱਧੂ ਕਹਿੰਦਾ ਕਿ ਇਹਦੇ ਕੋਲ ਟੁੱਟੀ ਜੀ ਹਰੀ ਜੀ ਕੁਆਲਿਸ ਹੁੰਦੀ ਸੀ ਤੇ ਮੇਰੇ ਕੋਲ ਲੈ ਕੇ ਆ ਜਾਂਦਾ ਹੁੰਦਾ ਸੀ, ਭਾਜੀ ਅੱਜ ਇੱਥੇ ਚੱਲੀਏ। ਕਹਿੰਦਾ ਹੁਣ 3 ਕਰੋੜ ਦੀ ਗੱਡੀ ਕਿੱਥੋਂ ਆਈ ਆ? ਚਲੋ ਉਹ ਤੇ ਇਹਨਾਂ ਦਾ ਆਪਣਾ ਅੰਦਰੂਨੀ ਮਸਲਾ। ਤਾਂ ਇਹਨਾਂ ਦੀ ਆਪਸ ਦੇ ਵਿੱਚ ਜਦੋਂ ਦੀ ਖਟਾਸ ਪਈ, ਉਸ ਤੋਂ ਬਾਅਦ ਇਹ ਦੋਵੇਂ ਪਰਿਵਾਰਾਂ ਮੂੰਹ ਸਾਹਮਣੇ ਆ, ਸ਼ਬਦਾਂ ਦੇ ਜ਼ਰੀਏ ਇੱਕ ਦੂਜੇ ਤੇ ਹਮਲਾ ਕਰਦੇ ਰਹਿੰਦੇ ਆ। ਤਾਂ ਹੁਣ ਬਿਕਰਮ ਮਜੀਠੀਆ ਹੋਰਾਂ ਦੇ ਕੋਲ ਸਮਾਂ, ਤਾਂ ਉਹ ਸਮਾਂ ਸਾਂਭਣ 'ਚ ਲੱਗੇ ਹੋਏ ਆ। ਉਹ ਇਹੀ ਮੰਗ ਕਰ ਰਹੇ ਨੇ ਕਿ
ਨਵਜੋਤ ਸਿੱਧੂ ਔਰ ਜਿਹੜਾ ਇਹਨਾਂ ਦੇ ਪਰਿਵਾਰ ਦਾ ਅਤੀ ਨਜ਼ਦੀਕੀ ਆਯੋਜਕ ਹੈ ਮਿੱਠੂ ਮਦਾਨ, ਇਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇ। ਸੋ ਮਾਮਲਾ ਹੁਣ ਉਹਨਾਂ ਕੋਲ ਜਾ ਰਹੇ ਆ ਦਰਜ ਕਰਵਾਉਣ ਜਿਨ੍ਹਾਂ ਤੇ ਦੋਸ਼ ਲਾਉਂਦੇ ਆ ਕਿ ਨਵਜੋਤ ਸਿੱਧੂ ਨੂੰ ਬਚਾ ਰਹੇ ਆ। ਮਤਲਬ ਉਸੇ ਸਰਕਾਰ ਦੀ ਪੁਲਿਸ ਦੇ ਕੋਲ ਹੀ ਜਾ ਰਹੇ ਆ ਜਿਹਦੇ ਤੇ ਦੋਸ਼ ਲਾਉਂਦੇ ਆ ਕਿ ਸਰਕਾਰ ਨਵਜੋਤ ਸਿੱਧੂ ਨੂੰ ਬਚਾ ਰਹੀ ਹੈ, ਕਿਉਂਕਿ ਪੁਲਿਸ ਸਰਕਾਰ ਤੋਂ ਬਾਹਰੀ ਥੋੜੀ ਆ। ਤਾਂ ਇੱਕ ਪਾਸੇ ਕਹਿਣਾ ਕਿ ਸਰਕਾਰ ਉਹਨੂੰ ਬਚਾ ਰਹੀ ਹੈ, ਦੂਸਰੇ ਪਾਸੇ ਉਸੇ ਸਰਕਾਰ ਦੇ ਕੋਲ ਜਾ ਕੇ ਕਹਿਣਾ ਕਿ ਮਾਮਲਾ ਦਰਜ ਕਰੋ। ਇਹਦਾ ਤਾਂ ਮਤਲਬ ਇਹੋ ਹੀ ਨਿਕਲਦਾ ਕਿ ਰਾਜਨੀਤੀ ਕੀਤੀ ਜਾ ਰਹੀ। ਤਾਂ ਜੇ ਮੇਰੇ ਖਿਆਲ ਦੇ ਨਾਲ ਦਿਲੋਂ ਜੇ ਇਹਨਾਂ ਨੇ ਕਰਨਾ ਹੋਵੇ, ਜੇ ਦਿਲੋਂ ਇਹ ਚਾਹਣ ਤਾਂ ਇਹ ਕੀਤਾ ਜਾ ਸਕਦਾ ਕਿ ਰੇਲਵੇ ਨੂੰ ਆ ਕੇ ਇਹਨਾਂ ਨੂੰ ਮੁਆਵਜ਼ਾ ਵੱਧ ਦਿੱਤਾ ਜਾਵੇ ਇਹਨਾਂ ਪਰਿਵਾਰਾਂ ਨੂੰ। ਸਭ ਤੋਂ ਵੱਡੀ ਗੱਲ ਜਿਹੜੀ ਸਭ ਤੋਂ ਪਹਿਲੀ ਪਹਿਲ ਕਦਮੀ ਹੋਣੀ ਚਾਹੀਦੀ। ਉਸ ਤੋਂ ਬਾਅਦ ਕਾਰਨ ਲੱਭੇ ਜਾਣ, ਉਸ ਤੋਂ ਬਾਅਦ ਜ਼ਿੰਮੇਵਾਰ ਲੱਭੇ ਜਾਣ, ਚਾਹੇ ਕੋਈ ਅਕਾਲੀ ਆ, ਕਾਂਗਰਸੀ ਆ, ਕੋਈ ਵੀ ਆ, ABC, ਤਾਂ ਫਿਰ ਉਸ ਤੋਂ ਬਾਅਦ ਇਨਕੁਆਇਰੀ ਤੋਂ ਬਾਅਦ ਜਿਹੜਾ ਵੀ ਪਰਚਾ ਬਣਦਾ, ਮਾਮਲਾ ਬਣਦਾ, ਉਹਦੇ ਤੇ ਦਰਜ ਹੋਣਾ ਚਾਹੀਦਾ। ਪਰ ਆ ਜਿਹੜੀ ਰਾਜਨੀਤੀ ਆ ਕਿ ਬੱਤਰ ਆ ਗਿਆ ਹੁਣ ਵਾਹ ਲਓ, ਤਾਂ ਮੇਰੇ ਖਿਆਲ ਦੇ ਨਾਲ ਇਹ ਗਲਤ ਫਿਰਤ ਆ। ਔਰ ਇਹਦਾ ਮਤਲਬ ਤੇ ਇਹੋ ਹੀ ਆ ਕਿ ਇਹ ਲੋਕ ਕਿਤੇ ਨਾ ਕਿਤੇ ਝਾਕ ਰੱਖਦੇ ਆ, ਉਡੀਕ ਰੱਖਦੇ ਆ ਕਿ ਕੋਈ ਸਮਾਂ ਬਣੇ ਕਿ ਇਹ ਕੜਕੀ ਜਾਵੇ ਸਾਡਾ ਸਿਆਸੀ ਸਰੀਰ ਤੇ ਅਸੀਂ ਇਹਦੀ ਤੌਣ ਮਰੋੜ ਦਈਏ। ਖੈਰ ਰਾਜਨੀਤੀ ਹੋ ਰਹੀ ਆ, ਪਰ ਮੈਂ ਜਿਵੇਂ ਕਹਿ ਰਿਹਾ ਕਿ ਜੋ ਕੁਝ ਹੋਣਾ ਉਹ ਚੀਜ਼ ਇੱਥੇ ਨਹੀਂ ਹੋ ਰਹੀ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਵੀ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLXC Bakersfield 1350 AM। BJ's Gear ਪਿਛਲੇ 28 ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ 501